ਬਿਲਕੁਲ ਜੀ, ਪ੍ਰੋਡਿਊਸ ਦੀ ਗੱਲ ਕਰਦੇ ਜਾਈਏ, ਆਪਾਂ ਕਾਫੀ ਦਿਨਾਂ ਤੋਂ ਹੀ ਸਰੋਤਿਆਂ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ, ਕਿਸ ਤਰ੍ਹਾਂ ਸਲੀਨਸ, ਵਾਟਸਨਵਿਲ, ਪਹਾੜੋ ਰਿਵਰ ਨੇ ਉੱਥੇ ਬੜਾ ਨੁਕਸਾਨ ਕੀਤਾ ਤੇ ਜਿਹੜੇ ਸਬਜ਼ੀਆਂ ਵਾਲੇ ਜਿੰਨੇ ਵੀ ਖੇਤ ਆ ਉਹ ਬਹੁਤ ਪਾਣੀ ਦੇ ਵਿੱਚ ਡੁੱਬੇ ਹੈਗੇ ਆ। ਇਸੇ ਤਰ੍ਹਾਂ ਟੁਲੇਰੀ ਕਾਉਂਟੀ ਦੇ ਵਿੱਚ ਜਿੰਨੇ ਵੀ ਆਪਣੇ ਫਰੂਟ ਜਿਹੜੇ ਫਰੂਟਾਂ ਵਾਲੇ ਖੇਤ ਆ, ਉਹਨਾਂ ਦਾ ਬਹੁਤ ਬੁਰਾ ਹਾਲ ਆ। ਉੱਥੇ ਫਲੱਡਿੰਗ ਬਹੁਤ ਚੱਲ ਰਹੀ ਆ, ਪਿਛਲੇ 2 ਦਿਨਾਂ ਤੋਂ ਤੁਸੀਂ ਦੇਖਿਆ ਹੀ ਹੋਣਾ ਹੈ। ਸੋ ਇਹ ਪ੍ਰੋਡਿਊਸ ਦਾ ਵੀ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਣਾ ਆ ਤੇ ਉਹਦਾ ਅਲਟੀਮੇਟਲੀ ਅਸਰ ਟਰੱਕਿੰਗ ਤੇ ਪੈਣਾ ਹੈ। ਬਿਲਕੁਲ ਜੀ, ਬਿਲਕੁਲ। ਇਹ ਕਾਫੀ ਜਿਹੜਾ ਐਕਸਟੈਂਸਿਵ ਹੈਗਾ ਜੀ, ਕਿਉਂਕਿ ਕਈ ਜਿਹੜੇ ਮੈਜੋਰਟੀ ਜਿਹੜੇ ਆਪਣੇ 4-5 ਸਾਲਾਂ ਤੋਂ ਜਿਹੜੇ ਟਰੱਕਿੰਗ 'ਚ ਆਏ ਹੈਗੇ ਆ, ਉਹਨਾਂ ਨੂੰ ਕਾਫੀ ਜਿਹੜਾ ਇਸ ਚੀਜ਼ ਦਾ ਦੇਖਣਾ ਪੈਣਾ, ਔਰ ਉਹਨਾਂ ਨੇ ਕਦੀ ਦੇਖਿਆ ਨਹੀਂ ਹੈਗਾ। ਇਸ ਕਰਕੇ ਮੇਰੇ ਖਿਆਲ ਕਾਫੀ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੂਗਾ ਸਾਰੇ ਪਾਸੇ। ਜੀ ਜੀ। ਤੇ ਰੇਟਸ ਦਾ ਕਿੱਦਾਂ ਸਥਿਤੀ ਜਿਹੜੀ ਉਹ ਚੱਲ ਰਹੀ ਆ? ਜਿੱਦਾਂ ਹੁਣ ਤੁਸੀਂ ਗੱਲ ਵੀ ਜਿੱਦਾਂ ਕਰ ਰਹੇ ਆ, ਹਰਜੋਤ ਜੀ ਨੇ ਦੱਸਿਆ ਵੀ ਮੌਸਮ ਦਾ ਵੀ ਪ੍ਰੋਡਿਊਸ ਦੇ ਉੱਤੇ ਬੜਾ ਅਸਰ ਰਹਿਣ ਵਾਲਾ ਆ। ਸੋ ਰੇਟਸ ਦੇ ਵਿੱਚ ਹੋਰ ਗਿਰਾਵਟ ਆ ਜਾਂ ਸਟੇਬਲ ਉੱਥੇ ਕੀ ਚੱਲ ਰਿਹਾ? ਰੇਟਸ ਦੇ ਵਿੱਚ ਕਾਫੀ ਗਿਰਾਵਟ ਹੈ ਇਸ ਵੇਲੇ। ਕਾਫੀ ਆਪਾਂ ਕਹੀਏ ਵੀ ਉੱਥੇ ਹੀ ਇਸ ਵੇਲੇ ਸਿਚੁਏਸ਼ਨ ਹੈਗੀ ਜਿੱਥੇ ਆਪਾਂ ਲਾਸਟ ਫੀਊ ਟਾਈਮਸ ਕੰਮ ਕੀਤੀ ਸੀਗੀ, ਉੱਥੇ ਦਾ ਉੱਥੇ ਹੀ ਚੱਲ ਰਿਹਾ ਹੈਗਾ। ਕੋਈ ਖਾਸ ਫਰਕ ਨਹੀਂ ਹੈਗਾ, ਕੋਈ ਖਾਸ ਜਿਹੜਾ ਉਹ ਅਪਟਿਕ ਨਹੀਂ ਹੈਗੀ। ਥੋੜ੍ਹੀ ਬਹੁਤ ਇੱਧਰ ਉੱਧਰ ਕਿਤੇ ਕਿਤੇ ਕਿਸੇ ਲੇਨ 'ਤੇ ਅਪਟਿਕ ਹੋ ਜਾਂਦੀ ਆ, ਬਟ ਮੋਸਟਲੀ ਜਿਹੜਾ ਆ ਉਹ ਇੱਦਾਂ ਹੀ ਚੱਲ ਰਿਹਾ ਹੈਗਾ ਆ ਕਿ ਲੋਅਰ ਹੈਗਾ ਆ ਜਿਹੜੀ ਮਾਰਕੀਟ। ਕਿਉਂਕਿ ਪ੍ਰੋਬਲਮ ਹੁਣ ਜਿਹੜੀ ਵੱਡੀ ਆ ਨਾ ਉਹ ਹੈਗੀ ਆ ਫਰੇਟ ਦੀ। ਫਰੇਟ ਤਾਂ ਆਪਾਂ ਸਾਰਾ ਪਿਛਲਾ ਸਾਲ ਤਾਂ ਆਪਾਂ ਜਿਹੜਾ ਸੀਗਾ ਉਹ ਗੱਲ ਕਰਦੇ ਰਹੇ ਕਿ ਸਪਾਟ ਰੇਟ ਜਿਹੜਾ ਹੈਗਾ ਉਹ ਕਾਫੀ ਮਾੜਾ ਹੈਗਾ। ਤੇ ਸਪਾਟ ਰੇਟ ਕੰਸਿਸਟੈਂਟਲੀ ਜਿੱਦਾਂ 21 ਦੇ ਵਿੱਚ ਸਪਾਟ ਰੇਟ ਬਹੁਤ ਹਾਈ ਰਿਹਾ ਸੀਗਾ, 22 ਦੇ ਵਿੱਚ ਉਹੀ ਸਪਾਟ ਰੇਟ ਫਰਵਰੀ ਤੋਂ ਡਿੱਗਣਾ ਸ਼ੁਰੂ ਹੋਇਆ ਤੇ ਹੌਲੀ ਹੌਲੀ ਆਪਾਂ ਫਰਵਰੀ ਤੱਕ ਆ ਗਏ, ਪਰ ਸਪਾਟ ਰੇਟ ਜਿਹੜਾ ਉੱਠਿਆ ਨਹੀਂ। ਪਰ ਹੁਣ ਉਹ ਸਪਾਟ ਰੇਟ ਜਿਹੜਾ ਆ ਉਹ ਨਾਲ ਦੂਜੀ ਕੈਜੂਅਲਟੀ ਜਿਹੜੀ ਆ ਉਹਦੇ ਨਾਲ ਉਹ ਹੈਗੀ ਆ ਆਪਣੇ ਕਾਂਟਰੈਕਟ ਫਰੇਟ। ਸੋ ਜਦੋਂ ਕਾਂਟਰੈਕਟ ਫਰੇਟ ਘਟਣਾ ਸ਼ੁਰੂ ਹੋ ਜਾਂਦਾ ਆ, ਔਰ ਕਾਂਟਰੈਕਟ ਫਰੇਟ ਦੇ ਵਿੱਚ ਇੱਕ ਹੋਰ ਪ੍ਰੋਬਲਮ ਜਿਹੜੀਆਂ ਆ ਰਹੀਆਂ ਹੈਗੀਆਂ ਕਿ ਕਾਂਟਰੈਕਟ ਫਰੇਟ ਅੱਗੇ ਹੁੰਦਾ ਸੀਗਾ ਕਿ ਜਿਹੜਾ ਕਾਂਟਰੈਕਟਡ ਫਰੇਟ ਹੁੰਦਾ ਸੀ 6 ਮਹੀਨੇ ਤੋਂ ਸਾਲ ਦੇ ਕਾਂਟਰੈਕਟ ਹੁੰਦੇ ਸੀਗੇ, ਕਿਸੇ ਦਾ 6 ਮਹੀਨੇ ਦਾ, ਕਿਸੇ ਸਾਲ ਦਾ ਸੀਗਾ। ਹੁਣ ਤਾਂ ਕਈ ਜਿਹੜੇ ਸ਼ਿਪਰਸ ਹੈਗੇ ਆ, ਬ੍ਰੋਕਰਸ ਹੈਗੇ ਆ, ਉਹ ਮਹੀਨੇ ਦੇ ਕਾਂਟਰੈਕਟ ਤੇ ਆ ਗਏ ਹੈਗੇ ਆ ਕਿ ਆਹ ਮੰਥਲੀ ਆਪਾਂ ਗੱਲ ਕਰੀਏ, ਫਿਰ ਅਗਲੇ ਮਹੀਨੇ ਫਿਰ ਦੁਬਾਰਾ ਕਰਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਨਾ, ਅਨਸਰਟਨਿਟੀ ਹੋ ਗਈ ਉਹਨਾਂ ਕੰਪਨੀਆਂ ਲਈ ਜਿਹੜੀਆਂ ਆਪਣੀਆਂ ਐਸਿਡ ਬੇਸ ਕੰਪਨੀਆਂ ਹੈਗੀਆਂ, ਜਿਹੜੀਆਂ ਕਹਿ ਲਓ ਵੀ ਨਾ ਉਹ ਵੱਡੀਆਂ ਨਾ ਉਹ ਛੋਟੀਆਂ ਮਿਡ ਸਾਈਜ਼ ਕੰਪਨੀਆਂ ਹੈਗੀਆਂ, ਉਹਨਾਂ ਦੇ ਲਈ ਇਸ ਵੇਲੇ ਸਿਚੁਏਸ਼ਨ ਖੜੀ ਹੋ ਗਈ। ਕਿਉਂਕਿ ਉਹਨਾਂ ਦੇ ਜਿਹੜੇ ਕੰਮ ਆ, ਉਹਨਾਂ ਦੇ ਜਿਹੜੇ ਖਰਚੇ ਆ, ਉਹਨਾਂ ਦੇ ਜਿਹੜੇ ਸਾਰਾ ਕੁਛ ਆ ਉਹ ਉੱਥੇ ਦਾ ਉੱਥੇ ਹੀ ਆ। ਸ਼ਾਇਦ ਮੇਰੇ ਖਿਆਲ ਖਰਚੇ 30% ਦੇ ਕਰੀਬ, 25-30% ਦੇ ਕਰੀਬ ਵਧੇ ਆ ਉਹਨਾਂ ਦੇ, ਠੀਕ ਹੈ ਨਾ। ਕਿਉਂਕਿ ਹੁਣ ਦੇਖੋ ਨਾ, ਜਿਹੜੀ ਐਸਿਡ ਬੇਸ ਕੰਪਨੀ ਸੀਗੀ, ਜਿਹੜੀ ਪਿਛਲੇ ਸਾਲ ਐਸਿਡ ਬੇਸ ਕੰਪਨੀ ਨੇ ਇਸ ਸਾਲ ਜਿਹਨੇ ਫਰੇਟ ਆਪਣਾ ਲੈਣਾ, ਟਰੱਕ ਲੈਣੇ ਹੈਗੇ ਆ, ਬਹੁਤ ਘੱਟ ਕੰਪਨੀਆਂ ਨੂੰ ਜਿਹੜੇ ਟਰੱਕ ਹੈਗੇ ਆ ਜਾਂ ਟ੍ਰੇਲਰ ਹੈਗੇ ਆ ਉਹ ਪ੍ਰੀਵੀਅਸ ਜਿਹੜੇ ਪ੍ਰੀ ਕੋਵਿਡ ਤੋਂ ਜਾਂ ਪਹਿਲਾਂ ਜਦੋਂ ਰੇਟ ਇਨਕਰੀਜ਼ ਹੋਏ ਉੱਤੇ ਮਿਲ ਰਹੇ ਆ। ਉਹਨਾਂ ਨੂੰ ਨਵੇਂ ਰੇਟਸ ਦੇ ਨਾਲ ਜੂਝਣਾ ਪੈ ਰਿਹਾ, ਉਹਨਾਂ ਨੂੰ ਨਵੇਂ ਰੇਟਸ ਦੇ ਨਾਲ ਗੱਲ ਕਰਨੀ ਪੈ ਰਹੀ ਆ, ਠੀਕ ਹੈ ਨਾ। ਠੀਕ ਹੈ, ਫਿਊਲ ਦੇ ਵਿੱਚ ਉਹ ਡਿਸਕਾਊਂਟ ਲੈ ਸਕਦੇ ਆ। ਟਾਇਰਾਂ ਦੇ ਵਿੱਚ ਟਾਇਰ ਦਾ ਪ੍ਰਾਈਸ ਵੀ ਪਿਛਲੇ ਸਾਲ 9 ਵਾਰੀ ਟਾਇਰਾਂ ਦੀ ਪ੍ਰਾਈਸ ਵਧੀ ਆ। ਫਿਊਲ ਆਪਾਂ ਨੂੰ ਪਤਾ ਹੀ ਆ ਕਿੱਥੇ ਪਹੁੰਚਿਆ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਫੈਕਟ ਕਰਦੀਆਂ ਇਸ ਵੇਲੇ ਜਿਹੜੀ ਕਾਂਟਰੈਕਟਡ ਬੇਸ ਕੰਪਨੀਆਂ ਹੈਗੀਆਂ, ਜਿਹੜੀਆਂ ਐਸਿਡ ਬੇਸ ਕੰਪਨੀਆਂ ਹੈਗੀਆਂ, ਇਸ ਸਾਲ ਜਿਹੜਾ ਬਿਗਰ ਇਫੈਕਟ ਹੈਗਾ ਉਹ ਐਸਿਡ ਬੇਸ ਕੰਪਨੀਆਂ ਨੂੰ ਪੈਣ ਵਾਲਾ ਆ। ਕਿਉਂਕਿ ਉਹਨਾਂ ਨੇ ਇਸ ਪਿਛਲੇ ਸਾਲ ਦੇ ਵਿੱਚ ਉਹਨਾਂ ਕਹਿ ਲਓ ਵੀ ਉਹਨਾਂ ਕੋਲ ਕਾਂਟਰੈਕਟਡ ਫਰੇਟ ਸੀਗਾ, ਈਅਰ ਐਂਡ ਤੱਕ ਉਹਨਾਂ ਦੇ ਕੋਲ ਪੱਕਾ ਫਰੇਟ ਸੀਗਾ। ਪਰ ਹੁਣ ਉਹਨਾਂ ਦੇ ਕੋਲ ਜਿਹੜਾ ਨਵੇਂ ਜਿਹੜੇ ਫਰੇਟ ਆ ਰਿਹਾ ਹੈਗਾ, ਨਵਾਂ ਜਿਹੜਾ ਕਾਂਟਰੈਕਟ ਆ ਰਹੇ ਹੈਗੇ ਆ, ਉਹਦੇ ਵਿੱਚ ਕਾਫੀ ਸਿਚੁਏਸ਼ਨ ਖੜੀ ਹੋ ਰਹੀ ਹੈ। ਜੀ 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 ਬਿਲਕੁਲ। ਜਿੱਦਾਂ ਆਪਾਂ ਪ੍ਰੋਡਿਊਸ ਦੀ ਗੱਲ ਕਰਦੇ ਸੀ ਨਾ, ਥੋੜ੍ਹਾ ਜਿਹਾ ਮੈਂ ਐਡ ਕਰਦਾ ਜਾਵਾਂ। ਮੋਨਰੇ ਕਾਉਂਟੀ ਦੇ ਵਿੱਚ ਪ੍ਰੋਡਿਊਸ ਬਹੁਤ ਜ਼ਿਆਦਾ ਹੁੰਦਾ। ਕੈਲੀਫੋਰਨੀਆ ਆਪਣੀ ਜਿਹੜੀ ਸਟੇਟ ਹੈ, ਗੋਲਡਨ ਸਟੇਟ ਹੈ, ਜਾਣੀ ਇਸੇ ਕਰਕੇ ਜਾਂਦੀ ਹੈ ਵੀ ਸਭ ਤੋਂ ਵੱਧ ਫਰੂਟ ਤੇ ਸਬਜ਼ੀਆਂ ਜੇ ਅਮਰੀਕਾ 'ਚ ਹੁੰਦੀਆਂ ਆ ਤੇ ਉਹ ਕੈਲੀਫੋਰਨੀਆ 'ਚ ਹੁੰਦੀਆਂ, ਖਾਸ ਕਰਕੇ ਸਪੈਸ਼ਲਟੀ ਕ੍ਰੌਪਸ ਜਿਹਦੇ 'ਚ ਫਰੂਟਸ ਆ ਜਾਂਦੇ, ਵੈਜੀਟੇਬਲਸ ਆ ਜਾਂਦੇ ਆ। ਮੋਨਰੇ ਕਾਉਂਟੀ ਦੀ ਫਾਰਮ ਬਿਊਰੋ ਨੇ ਇੱਕ ਦੱਸਿਆ ਆ ਕਿ ਉਹਨਾਂ ਦੇ 15,000 ਏਕੜ ਆਲਰੇਡੀ ਫਲੱਡਿੰਗ ਦੇ ਵਿੱਚ ਖਰਾਬ ਹੋ ਗਏ ਆ, ਜੋ ਕਿ $330 ਮਿਲੀਅਨ ਦਾ
ਫਾਰਮ ਲਾਸਿਸ ਹੋਊਗਾ। ਅਲਟੀਮੇਟਲੀ ਇਹਦਾ ਅਸਰ ਕੀ ਹੋਣਾ, ਕੰਜ਼ਿਊਮਰ ਤੇ ਹੀ ਹੋਣਾ ਆ, ਆਪਣੇ ਸਾਡੇ ਸਾਰਿਆਂ ਤੇ ਹੀ, ਕਿਉਂਕਿ ਜੋ ਇਹਨਾਂ ਸਬਜ਼ੀਆਂ ਦੀ ਕੀਮਤ ਬਹੁਤ ਵੱਧ ਜਾਣੀ ਆ। ਸੋ ਇਹਦੇ 'ਚ ਇਸ ਆਰਟੀਕਲ 'ਚ ਰਮਨ ਜੀ ਉਹ ਇਹ ਕਹਿੰਦੇ ਵੀ ਹੋ ਸਕਦਾ ਵੀ ਹੁਣ ਮੈਕਸੀਕੋ ਤੋਂ ਜ਼ਿਆਦਾ ਜਿਹੜਾ ਇਹ ਵੈਜੀਟੇਬਲਸ ਲਿਆਉਣੀਆਂ ਪੈਣ, ਉਹਦੇ ਤੇ ਵੀ ਕੋਈ ਟਰੱਕਿੰਗ ਦਾ ਕੁਛ ਟਰੱਕਰਸ ਨੂੰ ਫਾਇਦਾ ਹੋ ਸਕਦਾ ਜੇ ਮੈਕਸੀਕੋ ਤੋਂ ਇੰਨਾ ਜ਼ਿਆਦਾ ਫਿਰ ਆਊਗਾ ਸਮਾਨ।